ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਦਿਵਸ ਦੀ ਸਮੁੱਚੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਦਿਵਸ ਜੋ ਸੈਕਲ ਸੁਸਾਇਟੀ ਵਿਖੇ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਹਰਿਆਣਾ ਨਿਊਯਾਰਕ ਵੱਲੋਂ ਮਨਾਇਆ ਜਾ ਰਿਹਾ ਹੈ। ਦਾਸ ਅਤੇ ਸਿੱਖ ਸੈਂਟਰ ਫਲਸ਼ਿੰਗ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹੈ ਅਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਿੱਖ ਧਰਮ ਨੂੰ, ਸਿੱਖ ਸੰਗਤ ਨੂੰ ਆਪਣਾ ਰਾਜ ਦੇਵੋ ਅਤੇ ਜੋ ਵੀ ਸਾਡੇ ਸਿੱਖਾਂ ਦੀਆਂ ਮੰਗਾਂ ਹਨ ਉਹ ਆਪਣੇ ਰਾਜ ਦੇ ਹੇਠ ਪੂਰੀਆਂ ਹੋਣ ਅਤੇ ਸਮੁੱਚੇ ਸਿੱਖ ਜਗਤ ਨੂੰ, ਸਮੁੱਚੇ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਅਤੇ ਅਰਦਾਸ ਬੇਨਤੀ ਕੀਤੀ ਜਾਵੇ ਸਾਰੇ ਸਿੱਖ ਸੰਗਤ ਵੱਲੋਂ। ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਆਪਣਾ ਰਾਜ ਅਤੇ ਸ਼ਹੀਦਾਂ ਨੂੰ ਜੋ ਸ਼ਹੀਦਾਂ ਨੇ ਸ਼ਰਧਾਂਜਲੀਆਂ ਦਿੱਤੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ ਆਪਣੇ ਸਿੱਖ ਧਰਮ ਵਾਸਤੇ, ਉਹਨਾਂ ਦਾ ਮੁੱਲ ਜੋ ਹੈ ਉਹ ਸਿੱਖ ਧਰਮ ਆਪਣੇ ਸਿੱਖ ਧਰਮ ਪਾ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਦੀ ਸਮੁੱਚੀ ਇਲਾਕਾਈ ਨੂੰ ਲੱਖ ਲੱਖ ਮੁਬਾਰਕ ਹੈ। ਇਸੇ ਦੇ ਨਾਲ ਨਾਲ ਅੱਜ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਵੀ ਜਨਮ ਦਿਹਾੜਾ ਹੈ। ਮੈਂ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਵੀ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਜਿੱਥੇ ਮੈਂ ਮੁਬਾਰਕਬਾਦ ਇਹਨਾਂ ਮਹਾਂਪੁਰਸ਼ਾਂ ਨੂੰ ਦਿੰਦਾ ਹਾਂ, ਗੁਰੂ ਸਾਹਿਬ ਨੂੰ ਦਿੰਦਾ ਹਾਂ, ਉੱਥੇ ਮੈਂ TV 84 ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਸਿੱਖ ਕੌਮ ਦੇ ਸਾਰੇ ਕਾਰਜ, ਸਿੱਖ ਕੌਮ ਦੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਇਹ ਵੀ ਸਾਹਮਣਾ ਕਰਦਿਆਂ ਹਰ ਘੜੀ ਹਰ ਪਲ ਸਿੱਖ ਕੌਮ ਦੀ ਆਵਾਜ਼ ਇਹ ਲੋਕਾਂ ਤੱਕ ਪਹੁੰਚਾਉਂਦੇ ਹਨ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਟਰਾਈ ਸਟੇਟ ਦੇ ਉੱਤੋਂ ਸਾਰੇ ਮੇਰੇ ਵੀਰ ਭੈਣ ਭਰਾ ਇੱਥੇ ਜਿਹੜੇ ਪਹੁੰਚੇ ਹਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ, ਮੈਂ ਸਮੁੱਚੀ ਕੌਮ ਨੂੰ ਏਕਤਾ ਦੀ ਬਖਸ਼ ਵਾਸਤੇ ਤੇ ਸਾਂਝ ਵਾਸਤੇ ਅਰਦਾਸ ਕਰਦਾ ਹਾਂ ਕਿ ਜੋ ਵੀ ਸਿੱਖ ਕੌਮ ਦੀਆਂ ਦਰਪੇਸ਼ ਅੜਕੜਾਂ ਆ ਰਹੀਆਂ ਹਨ, ਆਪਾਂ ਸਾਰੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਜੋ ਸਿਧਾਂਤ ਹੈ ਉਸ ਦੇ ਉੱਤੇ ਪਹਿਰਾ ਦਈਏ। ਇੱਕ ਨਿਸ਼ਾਨ ਸਾਹਿਬ ਥੱਲੇ, ਇੱਕ ਪੰਥ ਥੱਲੇ, ਇੱਕ
ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਆਪਣੀ ਆਜ਼ਾਦੀ ਦੀ ਲੜਾਈ ਜੋ ਲੜ ਰਹੇ ਹਾਂ, ਉਸ ਲੜਾਈ ਨੂੰ ਅੱਗੇ ਤੋਰਦੇ ਹੋਏ ਆਪਣਾ ਦੇਸ਼ ਖਾਲਿਸਤਾਨ ਜਿਹੜਾ ਉਸ ਤੇ ਤੱਕ ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਅਰਜਨ ਸ਼ਰਿਆ ਤੇਰੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਜੋ ਕਿ ਗੁਰੂ ਰਾਮਦਾਸ ਸਿੱਖ ਸੁਸਾਇਟੀ ਹਰਿਆਣਾ ਵੱਲੋਂ ਬੜੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹਨਾਂ ਸੁਸਾਇਟੀ ਦਾ ਵੀ ਬਹੁਤ ਬਹੁਤ ਧੰਨਵਾਦ, ਪਹੁੰਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਦਿਹਾੜਾ, ਜੋ ਕਿ ਸਿੱਖ ਸੁਸਾਇਟੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰੂ ਰਾਮਦਾਸ ਸੁਸਾਇਟੀ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਵੱਲੋਂ ਅਤੇ ਸਿੱਖ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਆਪ ਸਭ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਲ ਬਖਸ਼ੇ। ਸਾਧ ਸੰਗਤ ਜੀ, ਤੁਹਾਡਾ ਪਿਆਰ ਉਹਦਾ ਹੀ ਸਦਕਾ ਜੋ ਇਹ ਗੁਰੂ ਘਰ ਦੀ ਬਿਲਡਿੰਗ, ਗੁਰੂ ਘਰ ਦੀ ਸੰਗਤ ਦੇ ਨਾਲ ਸਾਡਾ ਮਾਣ ਵਾਧਾ। ਮੈਂ ਹੁਣ ਬਹੁਤਾ ਟਾਈਮ ਨਹੀਂ ਲੈਣਾ, ਕਿਉਂਕਿ ਅੱਜ ਦਾ ਚਿੱਚ ਤੌਰ ਤੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਦਿਹਾੜੇ ਦਾ ਮੈਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਚਿੱਚ ਤੌਰ ਤੇ ਮੀਡੀਆ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਹੁਣ ਬੇਨਤੀ ਕਰਦਾ ਹਾਂ ਕਿ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਜੋ ਕਿ ਜਦੋਂ ਵੀ ਕੋਈ ਸਲੇਟ ਆਪਣੀ ਜਿੱਤ ਕੇ ਆਉਂਦੀ ਆ ਤੇ ਉਹਨੂੰ ਗੁਰਮਰਿਆਦਾ ਦੇ ਅਨੁਸਾਰ ਜੋ ਸਾਡੀ ਸੈਰੇਮਨੀ ਹੁੰਦੀ ਆ ਉਹ ਸਟੇਜ ਤੇ ਆਉਣ ਤੇ ਇਸ ਨਵੀਂ ਭਾਈ ਕੁਲਦੀਪ ਸਿੰਘ ਢਿੱਲੋਂ ਦੀ ਸਮੂਹ ਸਲੇਟ ਨੂੰ ਆਪਣੇ ਵੱਲੋਂ ਜੋ ਰਸਮ ਆ ਉਹ ਪੂਰੀ ਕਰਾਉਣ। ਉਸ ਤੋਂ ਉਪਰੰਤ ਉਹਨਾਂ ਨੂੰ ਗੁਰੂ ਘਰ ਦੀ ਸੰਗਤ ਦੇ ਨਾਲ ਸਰੋਪੇ ਦੇ ਨਾਲ ਨਵਾਜਿਆ ਜਾਵੇ ਤੇ ਨਾਲ ਹੀ ਇਹਨਾਂ ਨੂੰ ਗੁਰੂ ਘਰ ਦਾ ਜਿਹੜਾ ਪ੍ਰਬੰਧ ਆ ਉਹ ਇਹਨਾਂ ਨੂੰ ਸੌਂਪ ਦਿੱਤਾ ਜਾਵੇ। ਦੂਸਰਾ, ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਦਾਸ ਨੇ 5 ਸਾਲ ਸੇਵਾ ਕੀਤੀ ਹੈ। 5 ਸਾਲਾਂ ਦਾ ਗੁਰੂ ਘਰ ਦਾ ਆਡਿਟ ਉਹ ਗੁਰੂ ਘਰ ਦੀ ਤੁਹਾਡੀ ਕੰਪਲੀਟ ਹੋ ਚੁੱਕੀ ਆ। ਸੀਓ ਤੁਹਾਡੇ ਕੋਲ ਆ। ਮੈਂ ਸਮਝਦਾ ਕਿ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਸਾਡੇ ਗੁਰੂ ਘਰ ਦੇ ਨਾਲ ਹੋਰ ਵੀ ਵੱਧ ਤੋਂ ਵੱਧ ਜੁੜਨ ਤੇ ਜਿਹੜੀ ਨਵੀਂ ਪ੍ਰਬੰਧਕ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਕੀਤੀ ਹੈ ਕਿ ਜੋ ਕੱਲ ਇਲੈਕਸ਼ਨ ਹੋਈ ਹੈ ਆਪਣੇ ਗੁਰੂ ਘਰ ਵਿਖੇ, ਉਹਦੇ ਵਿੱਚ ਜੋ ਪ੍ਰਬੰਧਕ ਕਮੇਟੀ ਨਿਯੁਕਤ ਕੀਤੀ ਗਈ ਹੈ, ਆਪ ਸੰਗਤ ਨੇ ਚੋਣ ਕੀਤੀ ਹੈ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਅਤੇ ਉਹਨਾਂ ਦੀ ਸਮੁੱਚੀ ਜੋ ਟੀਮ ਹੈ ਜਿਨੇ ਗੁਰੂ ਘਰ ਦਾ ਪ੍ਰਬੰਧ ਸੰਭਾਲਣਾ ਹੈ। ਇਸ ਗੁਰੂ ਘਰ ਦਾ ਪ੍ਰਬੰਧ ਸੰਭਾਲਣ ਤੋਂ ਪਹਿਲਾਂ ਜੋ ਸੈਰਾਮਨੀ ਕੀਤੀ ਜਾਂਦੀ ਹੈ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੜ੍ਹਨ ਲਿਆ ਜਾਂਦਾ ਹੈ ਕਿ ਅਸੀਂ ਇਸ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸੇਵਾ ਜਿਹੜੀ ਹੈ ਉਹ ਗੁਰੂ ਮਹਾਰਾਜ ਦੀ ਅਸੀਸ ਆਪ ਸੰਗਤ ਦੇ ਪਿਆਰ ਦੇ ਨਾਲ ਤਨੋਂ ਮਨੋਂ ਹੋ ਕੇ ਨਿਭਾਵਾਂਗੇ। ਉਹ ਪੜ੍ਹਨ ਰੂਪੀ ਅਰਦਾਸ ਜਿਹੜੀ ਹੈ ਉਹ ਸਾਰੀ ਕਮੇਟੀ ਨੇ ਕਰਨੀ ਹੈ, ਆਪਾਂ ਉਹ ਪੜ੍ਹਨ ਦੁਹਰਾਉਣਾ ਹੈ। ਸੋ ਇਸ ਲਈ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਸੇਵਾਦਾਰ ਜਿਹੜੇ ਨਵੇਂ ਬਣੇ ਹਨ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਉਹ ਆ ਜਾਣ। ਤੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਧ ਸੰਗਤ ਪੰਥਕ ਸਲੇਟ ਜਿਹੜੀ ਆਈ ਹੈ, ਸੋ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇਹ ਸੇਵਾ ਪ੍ਰਦਾਨ ਕੀਤੀ ਉਹ ਸਾਰੇ ਵੀਰ ਆ ਗਏ ਨੇ। ਸੋ ਭਾਈ ਬਾਦਾ ਸਮਾਂ ਨਹੀਂ ਲੈਣਾ, ਆਪਾਂ ਇਸ ਸੈਰਾਮਨੀ ਨੂੰ ਨਿਭਾਉਣਾ ਹੈ। ਸੋ ਅੱਗੇ ਅੱਗੇ ਦਾਸ ਬੋਲੇਗਾ, ਪਿੱਛੇ ਪਿੱਛੇ ਆਪ ਸਮੁੱਚੀ ਸੰਗਤ ਨੇ ਨਾਲ ਦੀ ਨਾਲ ਬੋਲਣਾ ਹੈ। ਔਰ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਢਿੱਲੋਂ, ਇਧਰ ਭਾਈ ਅਟਵਾਲ ਸਾਹਿਬ ਜੀ, ਭਾਈ ਕੁਲਦੀਪ ਸਿੰਘ ਜਿਹੜਾ ਸਾਰੇ ਜਿੰਨੇ ਇਹਨਾਂ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਹਨ ਉਹ ਸਾਰੇ ਨਾਲ ਨਾਲ ਬੋਲਣਗੇ। ਸੋ ਆਪ ਸੰਗਤ ਨੇ ਸਹਿਯੋਗ ਦੇਣਾ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਖਾਲਸਾ ਸਾਧ ਸੰਗਤ ਜੀਓ, ਅਸੀਂ ਅੱਜ ਮਿਤੀ 23 ਅਕਤੂਬਰ 2016 ਅਸੀਂ ਅੱਜ ਮਿਤੀ 23 ਅਕਤੂਬਰ 2016 ਦਿਨ ਐਤਵਾਰ ਨੂੰ ਆਪ ਜੀ ਸਮੂਹ ਸੰਗਤਾਂ ਵੱਲੋਂ ਆਪ ਜੀ ਸਮੂਹ ਸੰਗਤਾਂ ਵੱਲੋਂ ਚੁਣੀ ਗਈ ਪ੍ਰਬੰਧਕ ਕਮੇਟੀ ਤੇ ਬੋਰਡ ਆਫ ਟਰਸਟ ਅਤੇ ਇਲੈਕਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੀਆਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਤਨ ਮਨ ਕਰਕੇ ਪਰਨ ਕਰਦੇ ਹਾਂ ਕਿ ਨਿਊਯਾਰਕ ਦੇ ਟਰਾਈ ਸਟੇਟ ਦੇ ਇਸ ਸਾਂਝੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਸੇਵਾ ਸੰਭਾਲ ਵੱਧ ਤੋਂ ਵੱਧ ਸੁਚੱਜੇ ਢੰਗ ਨਾਲ ਕਰਾਂਗੇ। ਗੁਰਮਤਿ ਅਸੂਲਾਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪੰਥਕ ਮਰਿਆਦਾ ਅਨੁਸਾਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ। ਇਸ ਗੁਰ ਅਸਥਾਨ ਦੀ ਨਵੀਂ ਉਸਾਰੀ ਅਤੇ ਹੁਣ ਤੱਕ ਬਣੀ ਬਿਲਡਿੰਗ ਦੀ ਤਿਆਰੀ ਤੇ ਸੰਪੂਰਨਤਾ ਦਾ ਕਾਰਜ ਪਹਿਲ ਦੇ ਆਧਾਰ ਤੇ ਕਰਨ ਦਾ ਪ੍ਰਣ ਕਰਦੇ ਹਾਂ। ਆਪ ਜੀ ਸਾਰੀਆਂ ਗੁਰੂ ਸੰਗਤਾਂ ਦੀ ਸਰਬ ਸਾਂਝੀ ਅਸੀਸ ਤੇ ਸਹਿਯੋਗ ਸਾਨੂੰ ਮਿਲਦਾ ਰਹੇ ਤਾਂ ਕਿ ਅਸੀਂ ਆਪ ਗੁਰਮਤ ਤੇ ਗੁਰਸਿੱਖੀ ਦੇ ਧਾਰਨੀ ਰਹੀਏ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਰ ਸਮੇਂ ਯਤਨਸ਼ੀਲ ਰਹੀਏ। ਜੋ ਮਾਨ ਸੰਗਤਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਅਨੁਸਾਰ ਅਸੀਂ ਸੇਵਾ ਨਿਭਾਉਣ ਦਾ ਪ੍ਰਣ ਕਰਦੇ ਹਾਂ। ਸਰਬੱਤ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਜਿੰਦਾਬਾਦ 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 ਜਿੰਦਾਬਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਵੱਲੋਂ ਇਸ ਚੁਣੀ ਹੋਈ ਪ੍ਰਬੰਧਕ ਕਮੇਟੀ ਨੂੰ ਗੁਰੂ ਘਰ ਦਾ ਜੋ ਸਤਿਕਾਰ ਸਹਿਤ ਮਾਨ ਮਰਿਆਦਾ ਹੁੰਦੀ ਹੈ, ਜੋ ਪਿਆਰ ਭੇਟਾ ਹੁੰਦੀ ਹੈ, ਜਿਹਨੂੰ ਆਪਾਂ ਸਰੋਪਾਓ ਸਾਹਿਬ ਕਹਿੰਦੇ ਹਾਂ, ਉਹ ਗੁਰੂ ਘਰ ਵੱਲੋਂ ਭੇਟ ਕੀਤਾ ਜਾਏਗਾ। ਉਸ ਤੋਂ ਬਾਅਦ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਆਪਣੀ ਪ੍ਰਬੰਧਕ ਕਮੇਟੀ ਅਨੁਸਾਰ ਕਿਵੇਂ ਉਹਨਾਂ ਨੇ ਚਲਾਉਣੀ ਹੈ ਉਹ ਆਪ ਜੀ ਨੂੰ ਦੱਸਣਗੇ। ਸੋ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਵੱਲੋਂ ਇਹ ਸਮੁੱਚੀ ਬਣੀ ਹੋਈ ਪ੍ਰਬੰਧਕ ਕਮੇਟੀ ਨੂੰ ਗੁਰੂ ਘਰ ਦੀ ਸਰੋਪਾਓ ਦੀ ਦਾਤ ਜਿਹੜੀ ਹੈ ਉਹ ਭੇਟ ਕਰਾਂਗੇ। ਪਤਾ ਨਹੀਂ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸੋਨ
ਸੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਜਿਹੜੇ ਸਾਡੇ ਮੁੱਖ ਸੇਵਾਦਾਰ ਬਣੇ ਹਨ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਉਹਨਾਂ ਵੱਲੋਂ ਸਰਦਾਰ ਗੁਰਦੇਵ ਸਿੰਘ ਜੀ ਕੰਗ ਹੋਣਾ ਨੂੰ ਸਰੋਪਾ ਦਿੱਤਾ ਜਾਏਗਾ ਜੋ ਉਹਨਾਂ ਨੇ ਹੁਣ ਤੱਕ ਸੇਵਾ ਨਿਭਾਈ ਹੈ। ਬੋਲੇ ਸੋ ਨਿਹਾਲ। ਇਹ ਸਾਧ ਸੰਗਤ ਜੀ ਜ਼ਰੂਰੀ ਕਹਿਣਾ ਬਣਦਾ ਹੈ ਕਿ ਜਿਹੜਾ ਭਾਈ ਗੁਰਦੇਵ ਸਿੰਘ ਜੀ ਕੰਗ ਉਹਨਾਂ ਨੇ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਨੂੰ ਸਰੋਪਾ ਦਿੱਤਾ ਹੈ, ਉਹ ਉਹਨਾਂ ਦੀ ਪੁਰਾਣੀ ਸਾਰੀ ਕਮੇਟੀ ਵੱਲੋਂ ਇਸ ਨਵੀਂ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਉਹਦਾ ਸਰੋਪਾ ਸੀ। ਔਰ ਜਿਹੜਾ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਉਹਨਾਂ ਨੇ ਭਾਈ ਗੁਰਦੇਵ ਸਿੰਘ ਕੰਗ ਜੀ ਉਹਨਾਂ ਨੂੰ ਸਰੋਪਾ ਪਾਇਆ ਹੈ, ਉਹ ਉਹਨਾਂ ਵੱਲੋਂ ਪਿਛਲੀ ਸਾਰੀ ਕਮੇਟੀ ਨੂੰ ਉਹ ਸਰੋਪਾ ਸੀ ਭਾਈ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਹ ਸੇਵਾ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਅਸੀਂ ਸਾਰੀ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਹਾਂ। ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਪਹਿਲਾਂ ਸਭ ਤੋਂ ਗੁਰੂ ਘਰ ਦੇ ਮੁੱਖ ਸੇਵਾਦਾਰ ਜਿਹੜੇ ਸੋ ਇੱਕ ਸਰੋਪਾ ਉਹ ਜਿਹੜਾ ਹੈ ਅਸੀਂ ਭਾਈ ਗੁਰਦੇਵ ਸਿੰਘ ਜੀ ਕੰਗ ਹੋਣਾ ਨੂੰ ਜੋ ਉਹਨਾਂ ਨੇ ਲੰਬਾ ਸਮਾਂ ਇੱਥੇ ਸੇਵਾ ਨਿਭਾਈ ਹੈ, ਉਹਨਾਂ ਨੂੰ ਗੁਰੂ ਘਰ ਵੱਲੋਂ ਉਹਨਾਂ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ ਜਿਹੜਾ ਸਰੋਪਾ ਹੈ ਉਹ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਕੰਗ ਹੋਣਾ ਨੂੰ ਦੇਵਾਂਗੇ। ਸੋ ਉਹਨਾਂ ਨੂੰ ਬੇਨਤੀ ਹੈ ਇੱਧਰ ਅੱਗੇ ਆ ਜਾਣ ਤੇ ਉਹਨਾਂ ਦੇ ਨਾਲ ਜਿਹੜੇ ਕਮੇਟੀ ਮੈਂਬਰ ਵੀ ਹਨ ਉਹ ਨਾਲ ਆ ਜਾਣ ਤੇ ਸਰੋਪਾ ਇੱਕੋ ਹੀ ਹੈ ਸਾਰਿਆਂ ਦਾ ਹੀ। ਸੋ ਬੋਲੇ ਸੋ ਇਲੈਕਸ਼ਨ ਕਮਿਸ਼ਨਰ ਚੇਅਰਮੈਨ ਭਾਈ ਤਰਲੋਚਨਪਾਲ ਸਿੰਘ ਜੀ ਟੀਪੀ ਸਾਹਿਬ ਉਹ ਵੀ ਆ ਜਾਣ ਜਿਨ੍ਹਾਂ ਨੇ ਇਹ ਇਲੈਕਸ਼ਨ ਕਰਵਾਈ ਹੈ ਕਮੇਟੀ ਵੱਲੋਂ। ਉਹਨਾਂ ਨੂੰ ਵੀ ਸਰੋਪਾ ਜਿਹੜਾ ਉਹ ਦਿੱਤਾ ਜਾਏਗਾ ਗੁਰੂ ਘਰ ਵੱਲੋਂ ਵੀ ਔਰ ਕਮੇਟੀ ਵੱਲੋਂ ਵੀ। ਆਓ ਜੀ ਆਜੋ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਬੇਨਤੀ ਕਰਾਂਗਾ ਮੈਂ ਹੁਣ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਉਹ ਆਈ ਹੋਈ ਸੰਗਤ ਦਾ ਧੰਨਵਾਦ ਵੀ ਕਰਨਗੇ ਜੋ ਮਹਾਰਾਜ ਜੀ ਨੇ ਔਰ ਸੰਗਤ ਨੇ ਉਹਨਾਂ ਨੂੰ ਸੇਵਾ ਪ੍ਰਦਾਨ ਕੀਤੀ ਹੈ। ਸੋ ਸਤਿਗੁਰੂ ਜੀ ਦਾ ਸੰਗਤ ਦਾ ਸ਼ੁਕਰਾਨਾ ਅਦਾ ਕਰਨਗੇ ਔਰ ਅਗਲੀ ਜੋ ਉਹ ਜ਼ਿੰਮੇਵਾਰੀ ਹੈ ਉਹ ਆਪਣੇ ਸੈਕਟਰੀ ਸਾਹਿਬਾਨ ਨੂੰ ਸਟੇਜ ਦੀ ਪ੍ਰਦਾਨ ਕਰਨਗੇ। ਸੋ ਮੈਂ ਬੇਨਤੀ ਕਰਾਂਗਾ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਗੁਰਦੁਆਰਾ ਸਿੱਖ ਕਲਚਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰੂ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੱਜ ਦੇ ਜੋ ਇਹ ਸਮੁੱਚੇ ਦੀਵਾਨ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਪੁਰਬ ਦਿਹਾੜੇ ਨੂੰ ਸਮਰਪਿਤ ਹਨ। ਜੋ ਉਹਨਾਂ ਦੇ ਨਾਂ ਤੇ ਜਥੇਬੰਦੀ ਬਣੀ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਹਰਿਆਣਾ ਸੁਸਾਇਟੀ, ਹਰ ਸਾਲ ਉਹਨਾਂ ਵੱਲੋਂ ਇਹ ਜੋ ਗੁਰਪੁਰਬ ਦਿਹਾੜਾ ਹੈ ਸਮੂਹ ਸੰਗਤਾਂ ਦੇ ਸੰਯੋਗ ਨਾਲ, ਸਿੱਖ ਕਲਚਰ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅਸੀਂ ਇਹਨਾਂ ਨੂੰ ਵੀ ਇਸ ਦਿਹਾੜੇ ਤੇ ਗੁਰਪੁਰਬ ਮਨਾਉਣ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੋ ਇਹ ਨਿਮਾਣੇ ਨੂੰ ਸੇਵਾ ਮਿਲੀ ਹੈ, ਧੰਨਵਾਦ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਦਾਸ ਨੂੰ ਦਿੱਤੀ ਹੈ। ਧੰਨਵਾਦੀ ਹਾਂ ਸਮੁੱਚੀ ਸਾਧ ਸੰਗਤ ਦੇ, ਸਮੁੱਚੀਆਂ ਜਥੇਬੰਦੀਆਂ ਦੇ, ਖਾਸ ਤੌਰ ਤੇ ਪੰਥਕ ਜਥੇਬੰਦੀਆਂ ਦੇ ਜਿਨ੍ਹਾਂ ਨੇ ਉਚੇਚੇ ਤੌਰ ਤੇ ਮੈਂ ਧੰਨਵਾਦੀ ਹਾਂ ਆਪਣੀਆਂ ਭੈਣਾਂ ਦਾ। ਕਿਸੇ ਨੂੰ ਕੋਈ ਵੀ ਮਨਾਹੀ ਨਹੀਂ ਹੋਵੇਗੀ। ਪਹਿਲਾਂ ਵੀ ਸਾਡੇ ਜੋ ਪ੍ਰਧਾਨ ਭਾਈ ਗੁਰਦੇਵ ਸਿੰਘ ਜੀ ਕੰਗ 5 ਸਾਲ ਸੇਵਾ ਨਿਭਾ ਕੇ ਗਏ ਹਨ। ਮੇਰਾ ਖਿਆਲ ਹੈ ਮੈਨੂੰ ਬਹੁਤਾ ਕੁਝ ਆਪ ਜੀ ਨੂੰ ਦੱਸਣ ਦੀ ਜ਼ਰੂਰਤ ਨਹੀਂ। ਇਹ ਉਹਨਾਂ ਦਾ ਸਦਕਾ ਹੀ ਸੀ ਜੋ ਕੱਲ ਇੰਨੀ ਸਾਧ ਸੰਗਤ ਨੇ ਸਾਥ ਦਿੱਤਾ ਅਤੇ ਮੈਂ ਫਿਰ ਵੀ ਉਹਨਾਂ ਦਾ ਧੰਨਵਾਦੀ ਹਾਂ। ਮੈਂ ਕੱਲ ਵੀ ਦੱਸਿਆ ਸੀ ਕਿ 5 ਸਾਲ ਉਹਨਾਂ ਦੇ ਨਾਲ ਸੱਜੇ ਢੰਗ ਨਾਲ ਤੁਸੀਂ ਲੜਾਈ ਵੀ ਬਚਾਈ ਤੇ ਗੁਰੂ ਘਰ ਦੇ ਜੋ ਵਧੀਆ ਤਰੀਕੇ ਨਾਲ ਮਰਿਆਦਾ ਅਨੁਸਾਰ ਕੰਮ ਵੀ ਸਿਰੇ ਲਾਏ। ਅਸੀਂ ਇਹਨਾਂ ਦੇ
ਧੰਨਵਾਦੀ ਹਾਂ। ਮੈਂ ਆਪ ਜੀ ਦਾ ਬਹੁਤਾ ਟਾਈਮ ਨਹੀਂ ਲੈਣਾ, ਕਿਉਂਕਿ ਅੱਜ ਜੋ ਗੁਰਪੁਰੋਂ ਜਿਸ ਤਰ੍ਹਾਂ ਤੁਸੀਂ ਸਾਨੂੰ ਸੇਵਾ ਦਿੱਤੀ ਹੈ, ਇਸੇ ਤਰ੍ਹਾਂ ਨਿਮਾਣਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ, ਤਾਂ ਕਿ ਅਸੀਂ ਇਹ ਜੋ ਗੁਰੂ ਘਰ ਸੰਗਤਾਂ ਦਾ ਗੁਰੂ ਘਰ ਹੈ, ਅਸੀਂ ਤਾਂ ਆਪ ਜੀ ਦੇ ਸੇਵਾਦਾਰ ਹਾਂ। ਅਸੀਂ ਆਪ ਜੀ ਤੋਂ ਵੀ ਹਮੇਸ਼ਾ ਸੰਯੋਗ ਮੰਗਦੇ ਹਾਂ। ਸੇਵਾ ਕਰਦਿਆਂ ਕਿਸੇ ਸੰਗਤ ਦਾ ਦਿਲ ਦਿਖਾਇਆ ਗਿਆ ਹੋਵੇ, ਕਿਸੇ ਗ੍ਰੰਥੀ ਸਾਹਿਬਾਨ ਦਾ, ਕਿਸੇ ਕਥਾਵਾਚਕ ਦਾ, ਕਿਸੇ ਸਾਡੇ ਜੋ ਵਜ਼ੀਰ ਹਨ ਉਹਨਾਂ ਦਾ ਦਿਲ ਦਿਖਾਇਆ ਹੋਵੇ, ਦਾਸ ਹੱਥ ਜੋੜ ਕੇ ਸਭ ਤੋਂ ਖਿਮਾ ਮੰਗਦਾ ਹੈ। ਆਓ ਅਗਲੀ ਜੋ ਕਾਰਵਾਈ ਹੈ, ਸਾਡੇ ਜੋ ਸਕੱਤਰ ਹਨ ਭਾਈ ਭੁਪਿੰਦਰ ਸਿੰਘ ਜੀ, ਉਹ ਆਪ ਜੀ ਨਾਲ ਸਾਂਝੀ ਕਰਨਗੇ ਅਤੇ ਸਟੇਜ ਚਲਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਆਪ ਸੰਗਤਾਂ ਨੇ ਜੋ ਸੇਵਾ ਸੰਭਾਲ ਦਾ ਮੌਕਾ ਦਿੱਤਾ ਜੀ, ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਇਸ ਤੇ ਪੂਰਾ ਜਿਹੜਾ ਪਹਿਰਾ ਦਈਏ ਤੇ ਆਪ ਸੰਗਤਾਂ ਤੋਂ ਹੋਰ ਵੀ ਵੱਧ ਸਹਿਯੋਗ ਦੀ ਚੰਗੇ ਜਿਹੜੇ ਆ ਕਥਾ ਕੀਰਤਨੀਏ ਜਿਹੜੇ ਆ ਆਪ ਸੰਗਤਾਂ ਦੇ ਰੂਬਰੂ ਕਰਵਾਈਏ ਜੀ। ਮੈਂ ਮਾਫੀ ਚਾਹਾਂਗਾ ਵੀ ਸਾਡਾ ਹੋਰ ਕੋਈ ਬੁਲਾਰਾ ਨਹੀਂ ਬੋਲੇਗਾ, ਕਿਉਂਕਿ ਆਪ ਸੰਗਤ Thank you.